अस्सलाम वालेकुम, सत श्री अकाल ते नमस्ते। ਅੱਜ ਖਾਸ ਕਰ ਮੈਂ ਸਿੱਖ ਭਰਾਵਾਂ ਨਾਲ ਮੁਖਾਤਬ ਹਾਂ ਤੇ ਅੱਜ ਮੈਂ ਸਿੱਖਾਂ ਦੀ ਕੁਝ ਹਿਸਟਰੀ ਬਿਆਨ ਕਰਨੀ ਨਾਲ ਪੰਜਾਬੀ ਦੇ ਉੱਤੇ ਚਾਨਣ ਪਾਉਣਾ ਹੈ ਕਿ ਪੰਜਾਬੀ ਕਿੱਥੇ ਖਲੋਤੀ ਹੈ ਤੇ ਕਿਉਂ ਖਲੋਤੀ ਹੈ। ਸਿੱਖ ਪਹਿਲਾ ਲਫ਼ਜ਼ ਮੈਂ ਬੋਲਾਂਗਾ ਕਿ ਮੈਂ ਆਈ ਲਵ ਸਿੱਖਸ। ਸਿੱਖ ਇਸ ਕਾਬਲ ਨੇ ਕਿ ਉਹਨਾਂ ਨਾਲ ਮੁਹੱਬਤ ਕੀਤੀ ਜਾਏ। ਉਹਦੀ ਮੈਂ ਅੱਗੇ ਤੁਹਾਨੂੰ ਸਿੱਖਾਂ ਦੀ ਹਿਸਟਰੀ ਨਾਲ ਦੱਸੀ ਜਾਵਾਂਗਾ, ਨਾਲ ਪੰਜਾਬੀ ਦੀ ਤੇ ਨਾਲ ਇੱਕ ਨਵੀਂ ਚੀਜ਼ ਜ਼ਰੂਰ ਹੋਏਗੀ। ਅੱਛਾ, ਹੁਣ ਇਹ ਦੱਸੋ ਵੀ ਸਿੱਖਾਂ ਨਾਲ ਮੁਹੱਬਤ ਕਿਉਂ ਕਰਨੀ ਚਾਹੀਦੀ ਹੈ। ਨੰਬਰ 1, ਦੁਨੀਆ ਤੇ ਜਿੰਨੀਆਂ ਕੌਮਾਂ ਨੇ ਜਿੱਥੇ ਜਿੱਥੇ ਬੈਠੀਆਂ ਨੇ, ਅਸੀਂ ਸਾਰੀ ਦੁਨੀਆ ਤੇ ਫਿਰਦੇ ਹਾਂ, ਰਹਿੰਦੇ ਵੀ ਹਾਂ। ਜਿੱਥੇ ਇਕੱਠੇ ਹੋਈਏ ਕਿਸੇ ਵੀ ਮੁਲਕ ਦੇ ਵਿੱਚ, ਬਾਹਰ ਜਾਂ ਪਾਕਿਸਤਾਨ 'ਚ ਵੀ, ਤੇ ਜਿਹੜਾ ਬੰਦਾ ਜੇ ਮਿਸਾਲ ਤੋਂ ਤੇ 4 ਪਸ਼ਤੂਨ ਭਰਾ ਬੈਠੇ ਨੇ ਤੇ ਉਹ ਪਸ਼ਤੋ 'ਚ ਆਪਣੀ ਗੱਲ ਕਰਦੇ ਨੇ, ਸਿੰਧੀ ਬੈਠੇ ਹੋਣ ਸਿੰਧੀ 'ਚ ਕਰਦੇ, ਜਦੋਂ ਪ੍ਰਾਈਵੇਟ ਗੱਲ ਕਰਦੇ ਨੇ, ਮਹਿਫਲ 'ਚ ਬੈਠਿਆਂ ਵੀ, ਤੇ ਬਲੋਚੀ ਬੋਲਣ ਵਾਲੇ ਉਹ ਬਲੋਚੀ 'ਚ ਕਰਦੇ ਨੇ। ਇਸ ਤਰ੍ਹਾਂ ਮੁਖਤਲਿਫ ਮੇਮਨ ਜਿਹੜੇ ਉਹ ਆਪਣੀ ਮੇਮਨੀ ਉਹਨਾਂ ਦੀ ਜ਼ੁਬਾਨ ਹੈ। ਇੱਕ ਕੋਈ ਬੁਰਾਈ ਨਹੀਂ, ਬਹੁਤ ਅੱਛੀ ਹੈ। ਉਰਦੂ ਸਾਡੀ ਕੌਮੀ ਜ਼ੁਬਾਨ ਹੈ, ਵੀ ਲਵ ਉਰਦੂ। ਲੇਕਿਨ ਪੰਜਾਬੀ ਸਾਡੀ ਮਾਂ ਬੋਲੀ ਹੈ, ਮਦਰ ਟੰਗ ਹੈ। ਪਹਿਲੀ ਗੱਲ ਇਹ ਕਿ ਜਿਹੜਾ ਮਦਰ ਟੰਗ ਨਾਲ ਮਾਂ ਬੋਲੀ ਨਾਲ ਵਫਾ ਨਹੀਂ ਕਰਦਾ ਉਹ ਕੌਣ ਹੈ ਫਿਰ? ਮਾਂ ਬੋਲੀ ਜੇ ਉਹਨੂੰ ਕਹਿ ਦੇ ਕਿ ਜਾ ਤੂੰ ਮੇਰਾ ਪੁੱਤਰ ਹੀ ਨਹੀਂ, ਫਿਰ ਉਹ ਸੋਚ ਲਵੇ ਕਿ ਕੌਣ ਹੈ। ਕਿਹੜੀ ਸ਼ੋਖੀ 'ਚ ਪੈ ਕੇ ਤੇ ਪੰਜਾਬੀ ਨੂੰ ਨਫ਼ਰਤ ਕਰਨੀ, ਤੇ ਪੰਜਾਬੀ ਆਪਣੇ ਘਰਾਂ ਦੇ ਵਿੱਚ ਪੰਜਾਬੀ ਨਹੀਂ ਬੋਲਦੇ। ਸਿੱਖਾਂ ਨੂੰ ਕਿਉਂ ਸਲਾਮ ਮੈਂ ਕਰਦਾ, ਸਿੱਖਾਂ ਨਾਲ ਕਿਉਂ ਮੁਹੱਬਤ ਕਰਦਾ, ਇਹ ਵੀ ਠੀਕ ਹੈ ਕਿ ਸਾਡੀ ਨਸਲ ਇੱਕ ਹੈ, ਪਰ ਇਹ ਨਹੀਂ ਵਜ੍ਹਾ। ਸਿਰਫ ਵਜ੍ਹਾ ਉਹਨਾਂ ਦੇ ਅਸੂਲ ਦੇਖੋਗੇ ਤੇ ਤੁਸੀਂ ਹੈਰਾਨ ਹੋ ਜਾਓਗੇ। ਅਸੂਲ ਦਾ ਮਤਲਬ, ਮੈਂ ਇੱਕ ਗੱਲ ਤੁਹਾਨੂੰ ਇੱਥੇ ਕਲੀਅਰ ਕਰ ਦਿਆਂ ਕਿ ਇਹ ਜਿਹੜੀ ਮੈਂ ਗੁਫ਼ਤਗੂ ਕਰਨੀ ਹੈ, ਜਿੰਨੀ ਵੀ, ਮੈਂ ਕਿਸੇ ਦੀਨ ਦਾ ਮਜ਼ਹਬ ਦਾ ਕਿਸੇ ਦੂਸਰੇ ਦੀਨ ਮਜ਼ਹਬ ਨਾਲ ਕੰਪੈਰੀਜ਼ਨ ਨਹੀਂ ਕਰਨਾ, ਮੁਕਾਬਲਾ ਨਹੀਂ ਕਰਨਾ, ਤਕਾਬਲ ਨਹੀਂ ਕਰਨਾ। ਸਿਰਫ ਸਿੱਖਾਂ ਦੀ ਹਿਸਟਰੀ ਬਿਆਨ ਕਰ ਰਿਹਾ। ਸਿੱਖਾਂ ਦੀ ਹਿਸਟਰੀ, ਜਿਹੜੀ ਉਹਨਾਂ ਦੀ ਅੱਛਾਈ ਆਏਗੀ ਅੱਛਾਈ ਦੱਸਾਂਗੇ, ਜਿਹੜੀ ਉਹਨਾਂ ਦੀ ਬੁਰਾਈ ਆਏਗੀ ਬੁਰਾਈ ਦੱਸਾਂਗੇ। ਤੇ ਦੱਸਣੀ ਕਿਉਂ ਹੈ ਸਿੱਖਾਂ ਦੀ ਹਿਸਟਰੀ, ਨਾਲ ਦੱਸਣੀ ਕਿਉਂ ਕਿ ਸਿੱਖ ਪੰਜਾਬੀ ਦੇ, ਇਹ ਹੁਣ ਜਰਾ ਗੱਲ ਮੇਰੀ ਸਮਝ ਲੈਣਾ, ਪੰਜਾਬੀ ਦੇ ਬਾਰੇ 'ਚ ਜਿਤਨਾ ਸਿੱਖ ਮੁਖਲਸ ਹੈ, ਚੜ੍ਹਦੇ ਪੰਜਾਬ ਵਾਲੇ ਮੁਖਲਸ ਨੇ, ਲਹਿੰਦੇ ਪੰਜਾਬ ਵਾਲੇ ਨਹੀਂ। ਅਸੀਂ ਬਲਕਿ ਜ਼ੁਲਮ ਕਰ ਰਹੇ ਹਾਂ, ਆਪਣੀ ਮਾਂ ਨਾਲ ਦਗਾ ਕਰ ਰਹੇ ਹਾਂ। ਜਦੋਂ ਅਸੀਂ ਪੰਜਾਬੀ ਬੋਲਣਾ ਹੀ ਨਫ਼ਰਤ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਹੀ ਨਹੀਂ, ਆਪਸ 'ਚ ਵੀ ਪੰਜਾਬੀ ਨਹੀਂ ਬੋਲਦੇ, ਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਸਾਨੂੰ ਕੋਈ ਅਹਿਸਾਸ ਕਮਤਰੀ, ਸਾਨੂੰ ਕੋਈ ਬਿਮਾਰੀ ਖਾਈ ਜਾਂਦੀ ਹੈ। ਕਿਹੜੀ ਖਾਈ ਜਾਂਦੀ ਹੈ? ਤੇ ਜਿਹੜੀ ਕੌਮ ਆਪਣੀ ਮਾਂ ਬੋਲੀ ਤੋਂ ਕਤਰਾਵੇ ਤੇ ਮਾਂ ਬੋਲੀ ਬੋਲਣ 'ਚ ਤੋਹੀਨ ਸਮਝੇ ਤੇ ਮਾਂ ਬੋਲੀ ਨਾਲ ਮੁਹੱਬਤ ਨਾ ਕਰੇ, ਉਹਨੂੰ ਨਾ ਬੋਲੇ, ਉਹਨੂੰ ਜੱਫਾ ਮਾਰ ਕੇ ਨਾ ਰੱਖੇ, ਉਹ ਕੌਮ ਕਦੀ ਰਹਿ ਨਹੀਂ ਸਕਦੀ, ਉਹ ਕੌਮ ਬਰਬਾਦ ਹੋ ਜਾਏਗੀ। ਕਦੇ ਵੀ ਤਰੱਕੀ ਕਰਨ ਵਾਸਤੇ ਆਪਣੀ ਮਾਂ ਬੋਲੀ ਛੱਡ ਕੇ ਤੁਸੀਂ ਬਹੁਤੀ ਤਰੱਕੀ ਨਹੀਂ ਕਰ ਸਕਦੇ। ਜੋ ਤੁਸੀਂ ਮਾਂ ਬੋਲੀ 'ਚ ਗੱਲ ਸਮਝ ਸਕਦੇ ਹੋ ਤੇ ਸਮਝਾ ਸਕਦੇ ਹੋ। ਜਿਵੇਂ ਕਲਾਸਾਂ ਵੱਡੀਆਂ ਹੁੰਦੀਆਂ ਜਾਣਗੀਆਂ, ਕੋਈ ਅੰਗਰੇਜ਼ੀ ਬੋਲੇਗਾ, ਫਾਰਸੀ ਬੋਲੇਗਾ, ਕੋਈ ਅਰਬੀ ਬੋਲੇਗਾ, ਕੋਈ ਫਰੈਂਚ ਬੋਲੇਗਾ, ਕੋਈ ਨਾਰਵੇਜਨ ਬੋਲੇਗਾ, ਕੋਈ ਲੱਖਾਂ ਜ਼ਬਾਨਾਂ ਜਿਹੜੀ ਮਰਜ਼ੀ ਬੋਲੋ, ਅੰਗਰੇਜ਼ੀ ਬੋਲੋ, ਉਰਦੂ ਸਾਡੀ ਕੌਮੀ ਜ਼ਬਾਨ ਉਹ ਵੀ ਬੋਲੋ। ਪਰ ਜਦੋਂ ਮੁੱਢ ਰੱਖਦੇ ਪਏ ਹੋ ਨਾ, ਤੁਹਾਨੂੰ ਪੰਜਾਬੀਆਂ ਨੂੰ ਇਹ ਅਕਲ ਨਹੀਂ ਆਉਂਦੀ, ਚੜ੍ਹਦੇ ਦੀ ਮੈਂ ਗੱਲ ਲੈਂਦੇ ਪੰਜਾਬੀਆਂ ਨੂੰ, ਕਿ ਤੁਸੀਂ ਬੱਚਿਆਂ ਨੂੰ ਕਿਉਂ ਬਰਬਾਦ ਕਰ ਰਹੇ ਹੋ। ਇੱਕ ਉਹਨਾਂ ਦੀ ਐਡੀਸ਼ਨਲ ਲੈਂਗੁਏਜ ਨੂੰ ਖਤਮ ਕਰ ਰਹੇ ਹੋ, ਯਾਨੀ ਕਿ ਉਹ ਬੱਚੇ ਤੁਹਾਡੇ ਵੱਡੇ ਹੋ ਕੇ ਕਦੇ ਪੰਜਾਬੀ ਬੋਲਣ ਹੀ ਨਾ। ਵਾਹ, ਸ਼ਾਬਾਸ਼, ਇਹ ਮਾਂ ਨਾਲ ਵਫਾ ਕਰ ਰਹੇ ਹੋ ਤੁਸੀਂ। ਮਾਂ ਨਾਲ ਵਫਾ ਕਰੋ, ਮਾਂ ਨਾਲ ਵਫਾ ਬੜੀ ਜ਼ਰੂਰੀ। ਮੈਂ ਤੁਹਾਨੂੰ ਮਿਸਾਲ ਅੱਗੇ ਦਿੱਤੀ ਹੈ ਨਾ, ਜਿੱਥੇ ਪਸ਼ਤੂਨ ਬੈਠੇ ਹੋਣਗੇ, ਬਲੋਚੀ ਭਾਈ ਬੈਠੇ ਹੋਣਗੇ, ਸਿੰਧੀ ਭਾਈ ਬੈਠੇ ਹੋਣਗੇ, ਬਰਾਵੀ ਬੈਠੇ ਹੋਣਗੇ, ਮੇਮਨੀ ਗੁਜਰਾਤੀ ਬੋਲਦੇ ਬੈਠੇ ਹੋਣਗੇ, ਕੱਛੀ ਮਕਰਾਨੀ ਵਾਲੇ ਬੈਠੇ ਹੋਣਗੇ, ਜਾਂ ਹੋਰ ਵੀ ਕੋਈ ਫਰੈਂਚ ਬੈਠਾ ਹੋਏਗਾ, ਨਾਰਵੀਜਨ ਬੈਠਾ ਹੋਏਗਾ, ਕੋਈ ਬੈਠਾ, ਉਹ ਆਪਣੀ ਮਦਰ ਟੰਗ 'ਚ ਗੱਲ ਕਰਦੇ ਆ। ਮਹਿਫਲ 'ਚ ਬਹਿ ਕੇ ਵੀ ਜਦੋਂ ਆਪਸ 'ਚ ਕਰਦੇ ਆ ਉਹ ਗੱਲ, ਤੇ ਮੈਂ ਕਹਿੰਦਾ ਚਲੋ ਤੁਸੀਂ ਮਹਿਫਲ 'ਚ ਨਾ ਕਰੋ। ਮਹਿਫਲ ਦੇ ਵਿੱਚ ਫਰਜ਼ ਕਰੋ ਨੈਸ਼ਨਲ ਲੈਂਗੁਏਜ ਬੋਲੀ ਜਾ ਰਹੀ ਹੈ, ਉਰਦੂ ਬੋਲੀ ਜਾ ਰਹੀ ਹੈ ਜਾਂ ਹਿੰਦੀ ਬੋਲੀ ਜਾ ਰਹੀ ਹੈ ਇੰਡੀਆ 'ਚ, ਚਲੋ ਉਹਦੇ 'ਚ ਗੱਲ ਕਰੋ। ਪਰ ਜਦੋਂ ਆਪਸ 'ਚ ਗੱਲ ਕਰਦੇ ਹੋ, ਆਪਣੇ ਬੱਚਿਆਂ ਨਾਲ ਕਰਦੇ ਹੋ, ਫਿਰ ਇਹਨੂੰ ਮਮਨੂਤ ਨਾ ਬਣਾਓ, ਇਹਨੂੰ ਹਰਾਮ ਤੇ ਨਾ ਕਰਾ। ਦੇਖੋ ਹੁਣ ਮੈਂ ਤੁਹਾਨੂੰ ਗੱਲ ਦੱਸਾਂ, ਸਿੱਖਾਂ ਦੀ ਹਿਸਟਰੀ, ਸਿੱਖ ਦੁਨੀਆ ਦੇ ਕਿਤੇ ਵੀ ਚਲੇ ਜਾਓ। ਇੱਕ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਪਹਿਲਾਂ ਹੀ ਕਹਿਣ ਲੱਗਾ ਕਿ ਇਹ ਮੇਰੀ ਖਾਹਿਸ਼ ਹੋਏਗੀ ਕਿ ਮੇਰਾ ਚੈਨਲ ਸਬਸਕ੍ਰਾਈਬ ਕਰਨ, ਤਾਂ ਕਿ, ਕਿਉਂਕਿ ਮੈਂ ਕਦੇ ਆਪਣੀ ਜ਼ਾਤ ਵਾਸਤੇ ਕੀਤਾ ਹੀ ਨਹੀਂ। ਮੇਰਾ ਕਲਾਮ ਜਿਹੜਾ 4 ਕਰੋੜ 40 ਲੱਖ ਬੰਦਿਆਂ ਤੱਕ ਪਹੁੰਚ ਚੁੱਕਿਆ। ਕਿਸ ਤਰ੍ਹਾਂ?
ਹਰ ਬੰਦੇ ਨੂੰ ਮੈਂ ਅਲਾਉਡ ਹੈ ਮੇਰਾ ਕਲਾਮ ਜਿਹੜਾ ਆਪਣੀਆਂ ਲਾਵੇ। ਸਭ ਤੋਂ ਜ਼ਿਆਦਾ ਸਈਦ ਅਸਲਮ ਸਾਹਿਬ ਨੇ, ਉਹਨਾਂ ਦੇ ਚੈਨਲ ਤੇ ਚੱਲਿਆ ਮੇਰਾ, ਕਰੋੜਾਂ 'ਚ ਚੱਲਿਆ। ਉਹਨਾਂ ਦੀ ਇੱਕ ਨਜ਼ਮ 2021 'ਚ ਇੱਕ ਨਜ਼ਮ 1.2 ਯਾਨੀ 12 ਲੱਖ ਸੀ, ਸ਼ਾਇਦ 12 ਲੱਖ ਸੀ, ਨਹੀਂ 22 10 ਮਿਲੀਅਨ ਸੀ, 10.2 ਮਿਲੀਅਨ ਸੀ। 1 ਕਰੋੜ ਤੇ 2 ਲੱਖ ਬਣਦਾ ਜਿੰਨਾ, 1 ਕਰੋੜ ਤੋਂ ਜ਼ਿਆਦਾ ਇੱਕ ਨਜ਼ਮ ਸੀ। ਉਹਦੇ ਚੈਨਲ 'ਚ ਮੇਰੀਆਂ 30 ਨਜ਼ਮਾਂ ਲੱਗੀਆਂ। ਇਹ ਇੱਕ ਨਜ਼ਮ ਦੀ ਮੈਂ ਗੱਲ ਕਰ ਰਿਹਾ। ਮੈਨੂੰ ਸਾਰੇ ਜਾਣਦੇ ਆ, ਇਹ ਪੋਡਕਾਸਟ ਵਗੈਰਾ ਵੀ ਆਉਂਦੇ। ਮੈਨੂੰ ਮਸ਼ਹੂਰ ਹੋਣ ਦੀ ਹੁਣ ਲੋੜ ਹੀ ਨਾ, ਮੈਂ ਪੈਸਾ ਕਮਾਉਣਾ ਇਹਦੇ ਤੋਂ। ਮੈਂ ਜਿਹੜੀ ਰਹਿ ਗਈ ਹੈ ਨਾ ਜ਼ਿੰਦਗੀ, ਮੈਨੂੰ ਖਿਆਲ ਆਇਆ ਕਿ ਠੀਕ ਹੈ, ਅੱਲਾ ਦੇ ਹਜ਼ੂਰ ਪੇਸ਼ ਹੋਣ ਤੋਂ ਬਾਅਦ ਜਿਹੜਾ ਤੇਰੇ ਕੋਲ ਟਾਈਮ ਆ, ਤੂੰ ਕਿੱਥੇ ਕਰਨਾ? ਇਨਸਾਨੀਅਤ ਵਾਸਤੇ ਕਰ। ਤੇ ਇਨਸਾਨੀਅਤ ਦਾ ਮੁੱਢ ਕੀ ਹੈ? ਆਪਣੇ ਜਿੱਥੇ ਰਹਿੰਦੇ ਹੋ ਉਸ ਧਰਤੀ ਨਾਲ ਪਿਆਰ ਕਰੋ। ਤੇ ਉਹ ਧਰਤੀ ਦਾ ਪਿਆਰ ਕੀ ਹੈ? ਜਿਹੜੇ ਉੱਥੇ ਇਨਸਾਨ ਰਹਿੰਦੇ ਨੇ ਉਹਨਾਂ ਨਾਲ ਪਿਆਰ ਕਰੋ, ਉਹਨਾਂ ਦੀ ਖਿਦਮਤ ਕਰੋ, ਉਹਨਾਂ ਨਾਲ ਚੰਗੇ ਵਰਤੋ। ਤੇ ਉਹ ਕਿਸ ਤਰ੍ਹਾਂ ਹੈ? ਜਿਹੜੀ ਮਦਦ ਤੁਸੀਂ ਦੇ ਸਕਦੇ ਹੋ, ਜਿਹੜੀ ਗੱਲ ਉਹਨਾਂ ਨੂੰ ਨਹੀਂ ਸਮਝ ਆਉਣ ਡਈ ਜਾਂ ਉਹ ਨਹੀਂ ਕਰ ਰਹੇ, ਭਾਵੇਂ ਉਹ ਸਮਝ ਹੀ ਰਹੇ ਨਹੀਂ ਕਰ ਰਹੇ। ਮੈਂ ਕਈ ਵਾਰੀ ਕਈ ਲੋਕਾਂ ਨਾਲ ਗੱਲ ਕੀਤੀ ਬੜੇ ਪਿਆਰ ਨਾਲ ਕਿ ਯਾਰ ਖੁਦਾ ਦਾ ਵਾਸਤਾ ਹੈ ਪੰਜਾਬੀ ਬੋਲਿਆ ਕਰੋ। ਉਹ ਘਰ 'ਚ ਪੰਜਾਬੀ ਤੇ ਬਹੁਤ ਦੂਰ ਦੀ ਗੱਲ ਹੈ, ਉਹ ਪੰਜਾਬੀ ਨੂੰ ਵੈਸੇ ਜੁਰਮ ਸਮਝਦੇ। ਤੇ ਕਈ ਐਸੇ ਵੀ ਨੇ ਜਿਹੜੇ ਘਰ ਪੰਜਾਬੀ ਬੋਲਦੇ ਨੇ, ਬਾਹਰ ਉਰਦੂ ਬੋਲਦੇ ਨੇ, ਆਪਸ 'ਚ ਵੀ ਪੰਜਾਬੀਆਂ ਨਾਲ ਵੀ। ਕਈ ਬਾਹਰ ਜਿਹੜੇ ਨਾ ਉਹ ਉਰਦੂ ਬੋਲਦੇ ਨੇ, ਘਰ ਜਾ ਕੇ ਪੰਜਾਬੀ ਬੋਲਦੇ ਨੇ, ਘਰ ਜਾ ਕੇ ਉਰਦੂ ਬੋਲਦੇ ਨੇ, ਆਪਸ 'ਚ ਵੀ। ਇਹ ਮੈਂ ਪੰਜਾਬੀ ਤੇ ਜ਼ੁਲਮ ਨਾ ਕਰੋ। ਮਾਂ ਹੈ, ਮਾਂ ਤੇ ਜ਼ੁਲਮ ਨਾ ਕਰੋ, ਰਹਿਮ ਕਰੋ, ਇਹ ਕਿਤੇ ਪੈ ਨਾ ਜਾਵੇ। ਤੇ ਦੂਜੀ ਗੱਲ ਹੁਣ ਤੁਹਾਨੂੰ ਮੈਂ ਦੱਸਣਾ ਕਿ ਇਹ ਜਿਹੜਾ ਤੁਸੀਂ ਦੁਨੀਆ ਦੇ ਕਿਸੇ ਕੰਢੇ ਤੇ ਚਲੇ ਜਾਓ, ਕਿਸੇ ਜ਼ਬਾਨ, ਅੱਗੇ ਮੈਂ ਇੱਕ ਵਾਰੀ ਗੱਲ ਕੀਤੀ ਸੀ ਜਿਹੜੀ ਫਿਨਲੈਂਡ ਦੀ ਜ਼ਬਾਨ ਵੀ ਸੁਣਿਆ, ਲੰਬੀ ਗੱਲ ਕਰਦੇ ਸੁਣਿਆ, ਲੇਕਿਨ ਹੰਗਰੀ ਦੀ ਤੇ ਮੈਂ ਦੇਖਿਆ ਸੁਣਿਆ। ਮੇਰੇ ਬੇਟਾ ਉੱਥੋਂ ਜਿਹੜਾ ਡਾਕਟਰ ਬਣਿਆ ਸੀ, ਤੇ ਉਹਦੀ ਜਿਹੜੀ ਹੁੰਦੀ ਨਾ ਕਨਵੋਕੇਸ਼ਨ ਨਹੀਂ ਸੀ, ਤੇ ਅਸੀਂ ਗਏ ਸਾਂ। ਤੇ ਉੱਥੇ ਉਹ ਜਿਹੜੇ ਪ੍ਰੋਫੈਸਰ ਸੀ, ਉਹ ਜਦੋਂ ਹੰਗਰੀ ਵਾਲੀ ਜ਼ਬਾਨ, ਹੰਗਰੇਨੀਅਨ ਜਿਹੜੀ ਵੀ ਉਹਨਾਂ ਦੀ ਜ਼ਬਾਨ ਹੈ, ਉਹਦੇ 'ਚ ਗੱਲ ਕਰ ਰਹੇ ਸੀ। ਤਾਂ ਮੈਂ ਦੇਖਿਆ ਕਿ ਇੱਕ ਲਫ਼ਜ਼ ਨੂੰ ਗਰਾਰੇ ਗਰੋਰੇ ਦੇ ਗਰੇ ਗਰਾਰੇ ਗੋਰੇ ਇੱਥੇ ਕਰਕੇ ਇੱਕ ਲਫ਼ਜ਼ ਮੁੱਕਦਾ ਸੀ ਉੱਥੇ। 30 ਪਤਾ ਨਹੀਂ ਡਿਜਿਟ ਇੱਕ ਲਫ਼ਜ਼ 'ਚ ਇਸਤੇਮਾਲ ਕਰਦੇ। ਲੇਕਿਨ ਅੱਜ ਹੰਗਰੀ ਦੀ ਉਹ ਹਾਲਤ ਨਹੀਂ ਹੈ ਪਹਿਲੋਂ ਵਾਲੀ। ਫਿਰ ਵੀ ਦੁਨੀਆ ਦੀ ਟਾਪ 10 'ਚ ਉਹਨਾਂ ਯੂਨੀਵਰਸਿਟੀ ਬਣਾਈ ਹੈ, ਡਬਰਸ਼ਨ ਮੈਡੀਕਲ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਸ। ਉੱਥੇ ਦੇ ਵਾਈਸ ਚਾਂਸਲਰ ਉੱਤੇ ਇਹ ਜਿਹੜੇ ਮੈਂ ਬੋਲਦੇ ਵੇਖੇ। ਤੇ ਲੇਕਿਨ ਉਹਨਾਂ ਨੇ ਆਪਣੀ ਜ਼ੁਬਾਨ ਨਹੀਂ ਛੱਡੀ, ਮਾਂ ਬੋਲੀ ਨਹੀਂ ਛੱਡੀ। ਉਹ ਅਸਮਾਨਾਂ ਤੇ ਫਿਰਨ ਡਏ ਨੇ ਅਜੇ ਵੀ। ਉਹ ਮਾਂ ਬੋਲੀ ਨੂੰ ਤੁਸੀਂ ਮਖੌਲ ਨਾ ਸਮਝੋ। ਤੇ ਸਿੱਖਾਂ ਨੂੰ ਸਲਾਮ ਕਰੋ, ਇੰਨਾ ਸਲਾਮ ਕਰੋ ਜਿਹਦੀ ਹੱਦ ਕੋਈ ਨਹੀਂ। ਮੈਂ ਦੁਨੀਆ ਤੇ ਜਿੱਥੇ ਵੀ ਗਿਆ, ਜਦੋਂ ਸਿੱਖਾਂ ਦੇ ਘਰ ਗਿਆ, ਬਾਬਾ ਜੀ ਕਿੱਦਾਂ, ਬੱਚਾ ਆਇਆ, ਬਾਬਾ ਜੀ ਸਲਾਮ ਅਲੈਕਮ, ਬਾਬਾ ਜੀ ਨਮਸਤੇ, ਬਾਬਾ ਜੀ ਸਤਿ ਸ੍ਰੀ ਅਕਾਲ, ਜਿਸ ਤਰ੍ਹਾਂ ਦੇ ਮਤਲਬ ਜਿਹੜੇ ਹਿੰਦੂ ਪੰਜਾਬੀ ਨੇ ਉਹ ਵੀ। ਔਰ ਮੈਂ ਤੁਹਾਨੂੰ ਦੱਸਾਂ ਗੱਲ, ਕੱਲੇ ਸਿੱਖ ਨਹੀਂ, ਹਿੰਦੂ ਜਿਹੜੇ ਪੜ੍ਹੇ ਲਿਖੇ ਲੋਕ ਨੇ, ਅਸੀਂ ਦੁਨੀਆ ਤੇ ਸਿੰਗਾਪੁਰ ਮੇਰਾ ਬੱਚਾ ਹੈ ਕਿ ਦੁਨੀਆ ਤੇ ਜਿੱਥੇ ਵੀ ਮੁਲਾਕਾਤ ਹੁੰਦੀ ਹੈ, ਹਿੰਦੂ ਜਿਹੜੇ ਨੇ ਉਹ ਪੰਜਾਬੀ ਸਪੀਕਿੰਗ ਹੈ ਜਾਂ ਨਹੀਂ, ਜਿਹੜੇ ਥੋੜੇ ਜਿਹੇ ਪੜ੍ਹ ਗਏ ਸੁਲਝ ਗਏ, ਉਹ ਕਮਾਲ ਦੇ ਲੋਕ ਨੇ। ਉਹ ਕਮਾਲ ਦੇ ਲੋਕ ਨੇ, ਉਹ ਇਤਨਾ ਮੁਤਾਸਰ ਕਰ ਦਿੰਦੇ ਨੇ, ਉਹ ਦਿਲ ਹੀ ਖਿੱਚ ਕੇ ਲੈ ਜਾਂਦੇ ਨੇ। ਇੰਨੇ ਖੁਸ਼ ਅਖਲਾਕ ਨੇ, ਇੰਨੇ ਆਲਾ ਅਖਲਾਕ ਹੈ। ਥੋੜੀ ਜਿਹੀ ਦੇਰ ਵਾਸਤੇ ਲੱਗਣ ਲੱਗ ਪੈਂਦਾ ਕਿ ਦੁਨੀਆ ਤੇ ਇਸ ਤੋਂ ਜ਼ਿਆਦਾ ਮੇਰਾ ਕੋਈ ਹੋਰ ਹੈ ਹੀ ਨਹੀਂ। ਇਹ ਕਮਾਲ ਹੈ ਉਹਨਾਂ ਦੀ। ਅੱਛਾ, ਇਸ ਤੇ ਰਹਿ ਗਈ ਹੁਣ ਸਿੱਖਾਂ ਦੇ ਕੁਝ ਅਸੂਲ ਬੜੇ ਪੱਕੇ ਨੇ, ਲੇਕਿਨ ਇਹ ਗੱਲ ਦੇ ਬੜੇ ਪੱਕੇ ਨੇ ਤੇ ਸੱਚੇ ਕੌਲ ਦੇ। ਇਹਨਾਂ 'ਚ ਬਹੁਤ ਖੂਬੀਆਂ ਮੈਂ ਤੁਹਾਨੂੰ ਖੁੱਲ੍ਹ ਕੇ ਦੱਸਾਂਗਾ ਜਿਵੇਂ ਜਿਵੇਂ ਅੱਗੇ ਚੱਲਾਂਗੇ। ਤੇ ਇਹਨਾਂ ਦੀ ਮੈਂ ਹਿਸਟਰੀ ਬਿਆਨ ਕਰਨੀ ਹੈ, ਤੁਸੀਂ ਹੈਰਾਨ ਰਹਿ ਜਾਣਾ ਕਿ ਅੱਛਾ ਇਹ ਗੱਲਾਂ ਘਰ ਬੈਠਿਆਂ ਨੂੰ ਨਹੀਂ ਸਾਨੂੰ ਪਤਾ। ਕਿਸੇ ਦੀ ਚੰਗਿਆਈ ਬਿਆਨ ਕਰਨ ਵਾਸਤੇ ਤੇ ਕੋਈ ਇਹ ਨਹੀਂ ਸ਼ਰਤ ਹੋਣੀ ਚਾਹੀਦੀ। ਹਾਂ, ਮੈਂ ਇਹ ਮਜ਼ਹਬੀ ਗੱਲ ਨਹੀਂ ਹੋਣੀ, ਹੁਣੇ ਤੁਹਾਨੂੰ ਸਭ ਦੇ ਦੀਨ ਦੀ ਗੱਲ ਹੋਣੀ। ਹਾਂ, ਉਹਨਾਂ ਦੀ ਹਿਸਟਰੀ ਦੇ ਵਿੱਚ ਉਹਨਾਂ ਦਾ ਦੀਨ ਦੇ ਜ਼ਿਕਰ ਕਰਾਂਗਾ ਮੈਂ, ਲੇਕਿਨ ਇਹ ਦੀਨ ਨਾਲ ਜ਼ਿਕਰ ਕਰਨ ਦਾ ਮਤਲਬ ਇਹ ਨਹੀਂ ਕਿ ਨਾ ਤੇ ਮੈਂ ਕੋਈ ਤਬਲੀਗ ਕਰ ਰਿਹਾ ਜਾਂ ਨਾ ਮੈਂ ਕਿਸੇ ਨੂੰ ਬੁਰਾ ਕਹਿ ਰਿਹਾ ਜਾਂ ਮੈਂ ਕਿਸੇ ਨੂੰ ਚੰਗਾ ਕਹਿ ਰਿਹਾ। ਜੋ ਫੈਕਟ ਹੈ ਸਾਹਮਣੇ ਨੰਗਾ ਚਿੱਟਾ, ਉਹ ਮੈਂ ਦੱਸਾਂਗਾ ਵੀ ਇਹ ਉਹ ਕਰ ਰਿਹਾ ਜੀ, ਇਹ ਉਹਨਾਂ ਦਾ ਖਿਆਲ ਹੈ ਤੇ ਇਹ ਉਹਨਾਂ ਦੀ ਪ੍ਰੈਕਟਿਸ ਹੈ, ਇਹ ਉਹ ਕਰਦੇ ਆ ਤੇ ਇਹ ਉਹ ਕਹਿੰਦੇ ਆ। ਕੌਲ ਫੇਲ 'ਚ ਕਿੰਨਾ ਫਰਕ ਹੈ? ਕੋਈ ਫਰਕ ਨਹੀਂ। ਇਸ ਵਾਸਤੇ ਮੈਂ ਉਹਨਾਂ ਨਾਲ ਜ਼ਿਆਦਾ ਪਿਆਰ ਕਰਨਾ ਕਿ ਉਹ ਕਮਾਲ ਦੇ ਲੋਕ ਨੇ। ਤੇ ਇਹ ਹੁਣ ਪਹਿਲੀ ਮੈਂ ਅੱਜ ਇਹ ਕਿਸ਼ਤ ਆ ਸਿਰਫ ਇਹ ਦੱਸਣ ਦਾ ਕਿ ਮੈਂ ਹੁਣ ਪੰਜਾਬੀ ਦੀ ਖਿਦਮਤ ਕਰਨੀ ਆ, ਤੇ ਉਹ ਹਰ ਪੰਜਾਬੀ ਦੀ ਖਿਦਮਤ ਦੇ ਵਿੱਚ ਸਿੱਖਾਂ ਦਾ ਜ਼ਿਕਰ ਆਉਣਾ ਹੈ। ਕਿਉਂਕਿ ਇਸ ਵੇਲੇ ਜਿਹੜੇ ਪੰਜਾਬੀ ਝੋਲੀ 'ਚ ਲੈ ਕੇ ਬੈਠੇ ਨੇ, ਚੁੰਮ ਕੇ ਬੈਠੇ ਨੇ, ਗੋਦੀ 'ਚ ਲੈ ਕੇ ਬੈਠੇ ਨੇ, ਸੀਨੇ ਨਾਲ ਲਾ ਕੇ ਬੈਠੇ ਨੇ, ਪਿਆਰ ਕਰਦੇ ਨੇ, ਜਿਹੜੇ ਆਪਣੀ ਮਾਂ ਨਾਲ ਪਿਆਰ ਕਰਦੇ, ਜਿਹੜੇ ਆਪਣੀ ਮਾਂ ਨਾਲ ਵਫਾ ਕਰ ਰਹੇ ਨੇ, ਸਿਰਫ ਸਿੱਖ ਨੇ ਜਾਂ ਚੜ੍ਹਦੇ ਪੰਜਾਬ ਵਾਲੇ, ਖਾਓ ਹਿੰਦੂ ਹੈ ਜਾਂ ਕੋਈ ਹੋਰ ਹੈ। ਤੇ ਚੂੰਕਿ ਸਿੱਖਾਂ ਦੀ ਤਾਦਾਦ ਜ਼ਿਆਦਾ ਹੈ,
ਇਹ ਚੜ੍ਹਦੇ ਪੰਜਾਬ 'ਚ ਇਸ ਵਾਸਤੇ ਇਹ ਨਾਂ ਲਈਦਾ ਕਿ ਚੜ੍ਹਦੇ ਪੰਜਾਬ 'ਚ ਸਿੱਖ ਜ਼ਿਆਦਾ ਹੈ। ਨਿੱਕਾ ਜਿਹਾ ਇਲਾਕਾ ਹੈ। ਸਿੱਖ ਸਾਡੇ ਪੰਜਾਬ ਨਾਲੋਂ ਲਹਿੰਦੇ ਪੰਜਾਬ ਨਾਲੋਂ ਚੜ੍ਹਦਾ ਪੰਜਾਬ ਬਹੁਤ ਹੀ ਛੋਟਾ ਹੈ, ਬਹੁਤ ਹੀ ਛੋਟਾ ਹੈ। ਪਰ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਅਸੂਲ ਵੀ ਕਾਇਮ ਰੱਖੇ, ਉਹਨਾਂ ਨੇ ਉਹ ਗੈਰਤ, ਮਾਂ ਵਾਲੀ ਗੈਰਤ ਵੀ ਯਾਦ ਰੱਖੀ ਹੈ, ਉਹਨਾਂ ਮਾਂ ਨਾਲ ਮੁਹੱਬਤ ਵੀ ਯਾਦ ਰੱਖੀ ਹੈ, ਉਹਨਾਂ ਹਰ ਸ਼ੈ ਯਾਦ ਰੱਖੀ। ਅਸੀਂ ਬਹੁਤੇ ਹੋ ਕੇ ਬਿਲਕੁਲ ਹੀ ਮਾਂ ਨੂੰ ਨਹੀਂ ਨਾਰਾਜ਼ ਕਰਨਾ। ਮੈਂ ਆਖਰੀ ਵਾਰੀ ਕਹਿਣ ਲੱਗਾ, ਤੇ ਫਿਰ ਅਗਲੀ ਵਾਰੀ ਇਨਸ਼ਾਅੱਲਾ ਤਾਂ ਅਗਲੀ ਕਿਸ਼ਤ 'ਚ ਗੱਲ ਕਰਾਂਗੇ। ਮਾਂ ਨੂੰ ਨਹੀਂ ਨਾਰਾਜ਼ ਕਰਨਾ, ਮਾਂ ਦੀ ਬਦਦੁਆ ਨਾ ਲੈਣਾ। ਖਾਓ, ਮਾਂ ਬੋਲੀ ਹੋਵੇ, ਮਾਂ ਦੀ ਬਦਦੁਆ ਨਾ ਲੈਣਾ। ਮਾਂ ਦੀ ਖਿਦਮਤ ਕਰੋ, ਮਾਂ ਨਾਲ ਪਿਆਰ ਕਰੋ। ਜੇ ਜ਼ਿੰਦਗੀ ਬਸਰ ਕਰਨੀ, ਜੇ ਇੱਜ਼ਤ ਨਾਲ, ਤੇ ਮਾਂ ਨਾਲ ਪਿਆਰ ਕਰੋ।